ਚਾਈਨਾ ਦੀ ਮਲਕੀਅਤ ਵਾਲਾ ਵੱਡਾ ਗੁਬਾਰਾ ਅਮਰੀਕਾ ਦੇ ਵਿੱਚ ਲਗਭਗ ਇੱਕ ਹਫ਼ਤਾ ਉਹਨੂੰ ਮੋਨੀਟਰ ਕਰਦੇ ਰਹੇ। ਅਖੀਰ ਮੌਂਟੈਨਾ ਦੇ ਉਹਨਾਂ ਦੇ ਵਿੱਚ ਉਹਨੂੰ ਸ਼ੂਟ ਡਾਊਨ ਕੀਤਾ ਪਾਣੀਆਂ ਦੇ ਵਿੱਚ। ਇਹ 60 ਮੀਟਰ ਟਾਲ ਸੀ with the payload portion comparable in size to a regional aircraft, ਜਿੰਨਾ ਜਹਾਜ਼ ਹੁੰਦਾ ਇੰਨੇ ਸਾਈਜ਼ ਦਾ ਉਹ ਸੀ। ਅਮਰੀਕਾ ਨੇ ਇਹ ਕਿਹਾ ਵੀ ਚਾਈਨਾ ਨੇ ਜਿਹੜਾ ਇਕੱਲਾ ਇਹੀ ਨਹੀਂ ਕਿ ਅਮਰੀਕਾ ਦੇ ਸਪੇਸ 'ਤੇ ਸੀ ਕਿ 5 ਮਹਾਦੀਪਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਪਾਈ ਬੈਲੂਨ ਨੇ ਵਾਇਲੇਟ ਕੀਤੀ ਹੈ ਜਿਹੜੀ ਸੋਵਰਨਟੀ ਮੁਲਕਾਂ ਦੀ। ਉਹਨਾਂ ਦੇ ਕੋਲ ਇਨਫ ਐਵੀਡੈਂਸ ਹੈ ਕਿ ਇਹ ਸਰਵੇਲੈਂਸ ਬੈਲੂਨ ਸੀ। China on Thursday said it had declined a proposal from the United States for a telephone call between their two top defense officials, with tensions continuing to simmer over the recent shooting down of Chinese surveillance balloon. ਜਿਹੜੇ 30 ਸਾਲ ਪਹਿਲਾਂ ਅਮਰੀਕਾ ਨੇ ਆਪਣਾ ਸਭ ਤੋਂ ਵੱਡਾ ਜਿਹੜਾ ਨੇਵਲ ਬੇਸ ਔਰ ਆਪਣੀਆਂ ਜਿਹੜੀਆਂ ਉਹ ਸਾਰੀਆਂ ਖੁੰਦਰਾਂ ਸੀ ਜਿਹਦੇ 'ਚ ਵੜੇ ਹੋਏ ਸੀ ਉਹਨਾਂ ਨੇ ਬੰਕਰ ਬੈਰਕ ਉਹ ਜਿਹੜੇ ਨੇ ਵਾਪਸ ਉਹਦੇ 'ਚ ਜਾ ਕੇ ਉਹਨਾਂ ਨੂੰ ਖੋਲ੍ਹ ਰਹੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਅਤੇ ਅਮਰੀਕਾ ਵਿੱਚ ਚੀਨੀ ਖੂਫੀਆ ਗੁਬਾਰੇ ਨੂੰ ਲੈ ਕੇ ਤਲਖੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਔਰ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਨੇ ਸਪਾਈ ਗੁਬਾਰੇ ਰਾਹੀਂ 5 ਕੰਟੀਨੈਂਟ ਦੇ ਮੁਲਕਾਂ ਦੀ ਸੋਵਰਨਟੀ ਦੀ ਉਲੰਘਣਾ ਕੀਤੀ ਔਰ ਚੀਨ ਦੇ ਡਿਫੈਂਸ ਮਿਨਿਸਟਰ ਨੇ ਅਮਰੀਕੀ ਡਿਫੈਂਸ ਮਿਨਿਸਟਰ ਨਾਲ ਫੋਨ ਤੇ ਗੁਫ਼ਤਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਔਰ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਖਾਮਖਾ ਪਾਣੀ ਦੇ ਵਿੱਚ ਮਦਾਨੀ ਜਿਹੜਾ ਉਹ ਪਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਡਿਸਕਸ ਕੀਤਾ ਸੀ ਜਦੋਂ ਖਾਸ ਤੌਰ ਤੇ ਚਾਈਨਾ ਦੀ ਮਲਕੀਅਤ ਵਾਲਾ ਵੱਡਾ ਗੁਬਾਰਾ ਜਿਸ ਦਾ ਸਟਰਕਚਰ ਹੁਣ ਜਿਵੇਂ ਅਮਰੀਕਨ ਸੈਕਟਰੀ ਆਫ ਸਟੇਟ ਨੇ ਬਰੀਫ ਕੀਤਾ ਹੈ ਉਸ ਦੇ ਵੇਰਵੇ ਆਏ ਨੇ, ਉਹ ਵੀ ਅਸੀਂ ਜ਼ਿਕਰ ਕਰਾਂਗੇ ਕਿ ਉਹਨਾਂ ਨੇ ਇਸ ਨੂੰ ਵੈਦਰ ਮੋਨੀਟਰਿੰਗ ਬੈਲੂਨ ਕਿਹਾ। ਅਮਰੀਕਾ ਦੇ ਵਿੱਚ ਲਗਭਗ ਇੱਕ ਹਫ਼ਤਾ ਉਹਨੂੰ ਮੋਨੀਟਰ ਕਰਦੇ ਰਹੇ। ਅਖੀਰ ਮੌਂਟੈਨਾ ਦੇ ਉਹਨਾਂ ਦੇ ਵਿੱਚ ਉਹਨੂੰ ਸ਼ੂਟ ਡਾਊਨ ਕੀਤਾ ਪਾਣੀਆਂ ਦੇ ਵਿੱਚ ਔਰ ਹੁਣ ਜਿਹੜਾ ਜੋ ਵੀ ਉਸ ਦਾ ਮਲਬਾ ਹੈ ਉਸ ਨੂੰ ਲੈ ਕੇ ਚਾਈਨਾ ਨੇ ਉਹਨੂੰ ਵਾਪਸ ਮੰਗਿਆ ਔਰ ਅਮਰੀਕਾ ਨੇ ਇਹ ਕਿਹਾ ਵੀ ਚਾਈਨਾ ਨੇ ਜਿਹੜਾ ਇਕੱਲਾ ਇਹੀ ਨਹੀਂ ਕਿ ਅਮਰੀਕਾ ਦੇ ਸਪੇਸ 'ਤੇ ਸੀ ਕਿ 5 ਕੰਟੀਨੈਂਟ 5 ਮਹਾਦੀਪ ਜਿਹਦੇ ਲਈ ਪੰਜਾਬੀ ਦਾ ਲਫ਼ਜ਼ ਹੈ, ਇਸ 5 ਮਹਾਦੀਪਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਪਾਈ ਬੈਲੂਨ ਨੇ ਵਾਇਲੇਟ ਕੀਤੀ ਹੈ ਜਿਹੜੀ ਸੋਵਰਨਟੀ ਮੁਲਕਾਂ ਦੀ, ਜਿਹਦੇ 'ਚ ਲਗਭਗ 50 ਮੁਲਕ ਆ ਜਾਂਦੇ ਨੇ ਔਰ ਅਮਰੀਕਨ ਸੈਕਟਰੀ ਆਫ ਸਟੇਟ ਨੇ 50 ਮੁਲਕਾਂ ਦੇ ਨੁਮਾਇੰਦਿਆਂ ਨੂੰ ਫੋਰਨ ਮਿਨਿਸਟਰਸ ਨੂੰ ਬਰੀਫਿੰਗ ਦਿੱਤੀ ਕਿ ਭਾਈ ਤੁਹਾਡੀ ਸੋਵਰਨਟੀ ਵਾਇਲੇਟ ਹੋਈ। ਉਹਨਾਂ ਦੇ ਵਿੱਚ ਇੰਡੀਆ ਵੀ ਹੈ, ਜਾਪਾਨ ਵੀ ਹੈ, ਆਸਟ੍ਰੇਲੀਆ ਵੀ ਹੈ, ਹੋਰ ਪਤਾ ਨਹੀਂ ਕਿਹੜੇ ਨੇ, ਲੇਕਿਨ 50 ਕੰਟਰੀ ਕਿਉਂਕਿ ਹੈਡਲਾਈਨ ਜਿਹੜੀ ਹੈ ਕਿੰਨੀਆਂ ਹੀ ਨਿਊਜ਼ ਇਹਦੇ ਨਾਲ ਰਿਲੇਟਡ ਨੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਨਿਊਜ਼ ਦੇ ਹਰ ਆਸਪੈਕਟ ਨੂੰ ਜਿਹੜਾ ਹੈ ਉਹ ਪਹਿਲਾਂ ਦੇਖਿਆ ਜਾਏ, ਫਿਰ ਦੇਖਿਆ ਜਾਏ ਕਿ ਬਈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਹੁਣ ਜੇ ਪਹਿਲਾਂ ਜਦੋਂ ਉਹਨਾਂ ਨੇ 5 ਕੰਟੀਨੈਂਟਸ ਦੀ ਗੱਲ ਕੀਤੀ ਮਿਸਟਰ ਬਲਿੰਕਨ ਨੇ, ਚਾਈਨਾ ਵਾਇਓਲੇਟਡ ਸੋਵਰਨਟੀ ਆਫ ਨੇਸ਼ਨਸ ਅਕ੍ਰੋਸ 5 ਕੰਟੀਨੈਂਟਸ 5 ਮਹਾਦੀਪਾਂ ਦੇ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਚਾਈਨਾ ਨੇ ਮੰਨ ਲਿਆ ਵੀ ਬੈਲੂਨ ਉਹਨਾਂ ਦਾ ਹੈ, ਲੇਕਿਨ ਉਹਨਾਂ ਨੇ ਤਾਂ ਇਹੀ ਕਿਹਾ ਕਿ ਵੀ ਇਹ ਵੈਦਰ ਮੋਨੀਟਰਿੰਗ ਸੀ ਔਰ ਅਮਰੀਕਾ ਦਾ ਕਹਿਣਾ ਹੈ ਕਿ ਜਿਹੜਾ ਇਹ ਵਾਇਲੇਟ ਕੀਤਾ ਇੰਟਰਨੈਸ਼ਨਲ ਲਾਅ। ਚਾਈਨਾ ਅਮਰੀਕਾ ਨੂੰ ਐਕਿਊਜ਼ ਕਰ ਰਿਹਾ ਕਿ ਵੀ ਤੁਸੀਂ ਇਸ ਗੁਬਾਰੇ ਨੂੰ ਸ਼ੂਟ ਡਾਊਨ ਕਰਕੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਔਰ ਇਹ ਜਿਹੜੀ ਇਸ ਦੀ ਡੀਟੇਲ ਆਈ ਹੈ ਜਿਹੜੀ ਉਹਨਾਂ ਦੇ ਕਿਉਂਕਿ ਬੈਲੂਨ ਉਹਨਾਂ ਨੇ ਕਿਹਾ ਇਹ ਹਿਊਜ ਬੈਲੂਨ was shot down by a US fighter jet at the coast of South Carolina in the Atlantic Ocean ਔਰ ਕਈ ਦਿਨ ਅਮਰੀਕਨ ਸਮਾਨਾਂ ਤੇ ਰਿਹਾ। ਇਹ 60 ਮੀਟਰ ਟਾਲ ਸੀ with the payload portion comparable in size to a regional aircraft, ਜਿੰਨਾ ਜਹਾਜ਼ ਹੁੰਦਾ ਇੰਨੇ ਸਾਈਜ਼ ਦਾ ਉਹ ਸੀ ਔਰ 60 ਮੀਟਰ ਲੰਬਾ ਸੀ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੇ ਕੋਲ ਇਨਫ ਐਵੀਡੈਂਸ ਹੈ ਕਿ ਇਹ ਸਰਵੇਲੈਂਸ ਬੈਲੂਨ ਸੀ। ਇਹ ਜਿਹੜਾ ਸਰਵੇ ਕਰ ਰਿਹਾ ਸੀ, ਇੰਟੈਲੀਜੈਂਸ ਲਈ ਲਫ਼ਜ਼ ਸਰਵੇਲੈਂਸ ਵੀ ਆ ਜਾਂਦਾ
ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਉਹਨਾਂ ਨੇ ਵਾਇਲੇਟ ਕੀਤੀ ਹੈ ਬਹੁਤ ਸਾਰੇ ਮੁਲਕਾਂ ਦੀ ਸੋਵਰਨਿਟੀ ਵੀ। ਔਰ ਇਹ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਨੈਟੋ ਦਾ ਸੈਕਟਰੀ ਜਨਰਲ ਵੀ ਵਿਜ਼ਿਟ ਕਰ ਰਿਹਾ ਮਿਸਟਰ ਜੈਂਸ ਸਟੋਲਨਬਰਗ ਬਲਿੰਕਨ ਨੇ ਕਿਹਾ United States were not the only target of this broader program, which has violated the sovereignty of countries across 5 continents. In the United States, to manage our relationship responsibly, that is precisely what we have set out to do. We continue to urge China to do the same. उन्होंने चीन ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਉਹ ਵਾਇਲੇਟ ਕਰ ਰਹੇ ਹੋ ਔਰ ਇਹ ਸਾਰੇ ਦੇ ਲਈ ਤੁਸੀਂ ਜ਼ਿੰਮੇਵਾਰ ਹੋ। ਅੱਛਾ। ਔਰ ਨਾਲ ਦੀ ਨਾਲ ਜਿਹੜਾ ਚੀਨ ਨੇ ਇਸ ਦੇ ਉੱਤੇ ਕਿੰਨਾ ਸਟਰੋਂਗ, ਹੁਣ ਇੱਕ ਪਾਸੇ ਤਾਂ ਅਮਰੀਕਾ ਇਸ ਚੋਂ ਪੂਰਾ ਆਪਣਾ PR ਕਰ ਰਿਹਾ ਜੇ 50 ਮੁਲਕਾਂ ਨੂੰ ਬਰੀਫ ਕੀਤਾ ਔਰ ਪੂਰਾ ਇੱਕ ਇਸ਼ੂ ਖੜਾ ਕਰਤਾ, ਲੱਗਦਾ ਤਾਂ ਪਾਣੀ 'ਚ ਮਦਾਨੀ ਵਾਂਗ ਹੀ ਹੈ। ਇਹ ਕਿਹੜਾ ਜੇ 5 ਕੰਟੀਨੈਂਟ ਘੁੰਮ ਰਿਹਾ ਸੀ, ਦੂਜੇ ਤੀਜੇ ਪਹਿਲਾਂ ਕਿਹੜਾ ਨਹੀਂ ਸੀ, ਜਾਂ ਇਹਨਾਂ ਦੇ ਕਿਹੜੇ ਨਹੀਂ ਘੁੰਮ ਰਹੇ ਹੋਣੇ। ਲੇਕਿਨ ਕਈ ਵਾਰ ਇਹ ਹੁੰਦਾ ਵੀ ਤੁਸੀਂ ਕਿਸੇ ਨੂੰ ਜੇ ਕੰਧ ਨਾਲ ਲਾਣਾ ਤੇ ਫਿਰ ਉਹ ਕੋਈ ਨਾ ਕੋਈ ਬਹਾਨਾ ਤੁਸੀਂ ਲੱਭ ਲੈਂਦੇ ਹੋ ਔਰ ਫਿਰ ਉਹ ਜਿਹੜਾ ਪਾਣੀ 'ਚ ਮਧਾਣੀ ਪਾ ਕੇ ਉਹਨੂੰ ਰਿੜਕੀ ਜਾਓ। ਔਰ ਚਾਈਨਾ ਦਾ ਜਦੋਂ ਮੈਂ ਪਹਿਲੇ ਦਿਨ ਅਸੀਂ ਕਿਹਾ ਸੀ ਵੀ ਚੀਨ ਦਾ ਇੱਕ ਆਪਣਾ ਤਰੀਕਾ ਹੁੰਦਾ ਹੈ ਰਿਐਕਟ ਕਰਨ ਦਾ ਸਿਚੁਏਸ਼ਨ। ਹੁਣ ਇਹਨਾਂ ਦੇ ਸੈਕਟਰੀ ਆਫ ਸਟੇਟ ਫੋਰਨ ਮਿਨਿਸਟਰ ਜਿਹਨੂੰ ਅਸੀਂ ਕਹਾਂਗੇ ਸਾਊਥ ਏਸ਼ੀਅਨ ਪਾਰਲੇ 'ਚ, ਉਹ ਤਾਂ ਆਪਣਾ ਪੂਰਾ ਉਹਨਾਂ ਨੇ ਸੰਸਾਰ 'ਚ ਇਸ ਨੂੰ ਉਵੇਂ ਖਿਲਾਰਿਆ। ਪਰ ਦੂਜੇ ਪਾਸੇ ਅਮਰੀਕਾ ਡੈਮੇਜ ਕੰਟਰੋਲ ਵੀ ਕਰਨਾ ਚਾਹੁੰਦਾ, ਉਸ ਹੱਦ ਤੱਕ ਨਹੀਂ ਲਿਜਾਣਾ ਚਾਹੁੰਦਾ ਰਿਲੇਸ਼ਨਸ਼ਿਪ, ਦਬਾਅ ਬਣਾ ਕੇ ਰੱਖਣਾ ਚਾਹੁੰਦੇ ਨੇ, ਲੜਾਈ ਨਹੀਂ ਚਾਹੁੰਦੇ। ਇਸ ਲਈ ਜਿਹੜਾ ਅਮਰੀਕਾ ਦਾ ਸੈਕਟਰੀ ਆਫ ਡਿਫੈਂਸ ਹੈ, ਜਿਹੜਾ ਰੱਖਿਆ ਮੰਤਰੀ ਜਿਹਨੂੰ ਅਸੀਂ ਕਹਾਂਗੇ, ਉਹਨੇ ਫੋਨ ਮਿਲਾਇਆ ਆਪਣੇ ਜਿਵੇਂ ਹੁੰਦਾ ਆਫਿਸ ਕਿ ਚੀਨ ਦੇ ਡਿਫੈਂਸ ਮਿਨਿਸਟਰ ਨਾਲ ਗੱਲ ਕਰਨੀ। ਹੁਣ ਚਾਈਨਾ ਦਾ ਇਹ ਬਹੁਤ ਰੇਅਰ ਹੁੰਦਾ, ਚਾਈਨਾ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਵੀ ਮੈਂ ਗੱਲ ਨਹੀਂ ਕਰਨੀ। ਔਰ ਇਹ ਇਹਨਾਂ ਦੀ ਮੀਡੀਆ ਦੀ ਖਬਰ ਹੈ ਕਿ China declines US call after balloon incident. Secretary of State Anthony Blinken also called off a visit ਕਿ ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਤਾਂ ਵਿਜ਼ਿਟ ਕੈਂਸਲ ਕਰਤੀ ਸੀ, ਐਂਟਨੀ ਬਲਿੰਕਨ ਨੇ ਜਾਣਾ ਸੀ। ਪਰ China on Thursday said it had declined a proposal from the United States for a telephone call between their 2 top defense officials, with tensions continuing to simmer over the recent shooting down of Chinese surveillance balloon. ਔਰ ਉਹਨਾਂ ਨੇ ਜੋ ਹੁਣ ਇਹ ਇੱਕ ਵੱਡੀ ਡਿਪਲੋਮੈਟਿਕ ਇਨਸਲਟ ਹੁੰਦੀ ਹੈ ਕਿ ਉਹਨਾਂ ਦਾ ਡਿਫੈਂਸ ਮਿਨਿਸਟਰ ਜਿਹੜਾ ਸੈਕਟਰੀ ਆਫ ਡਿਫੈਂਸ ਹੈ ਲਾਈਨ ਤੇ ਹੈ ਤੇ ਚਾਈਨਾ ਵਾਲਿਆਂ ਨਾਲ ਮਿਲਿਆ, ਉਹਨਾਂ ਨੇ ਕਿਹਾ ਜੀ ਉਹ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਵੀ ਗੈਟ ਲੌਸਟ। ਹੁਣ ਇਹ ਵੀ ਕੋਈ ਠੀਕ ਲਾਈਨ ਨਹੀਂ ਹੈ, ਪਰ ਇਵੇਂ ਚੱਲ ਰਿਹਾ। ਤੇ ਇੰਡੀਆ ਵਾਲੇ ਉਹਨਾਂ ਨੂੰ ਵੀ ਖਬਰ ਚਾਹੀਦੀ ਸੀ। ਚਾਈਨੀਜ਼ ਸਰਵੇਲੈਂਸ ਬੈਲੂਨਸ ਟਾਰਗੇਟਡ ਇੰਡੀਆ ਟੂ ਸੇਜ਼ ਰਿਪੋਰਟ। ਹੁਣ ਵਾਸ਼ਿੰਗਟਨ ਪੋਸਟ ਦੀ ਰਿਪੋਰਟ, ਕਿਉਂਕਿ ਅਮਰੀਕਨ ਜਿਹੜਾ ਸੈਕਟਰੀ ਆਫ ਸਟੇਟ ਨੇ ਕਿਹਾ ਕਿ ਭਾਈ ਤੁਹਾਡੇ ਵੀ ਲੈ ਗਏ ਜਸੂਸੀ ਰਾਧਾ ਸ਼ੀਲਾ ਦੀਆਂ ਫੋਟੋ ਲੈ ਗਏ ਖਿੱਚ ਕੇ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਹਾਨੂੰ ਅਮਰੀਕਾ ਦੱਸ ਰਿਹਾ, ਤੁਸੀਂ ਉਹ ਤਾਂ ਕਹਿ ਰਹੇ ਹੋ, ਬਿਆਨ ਦੇ ਰਹੇ ਅਸੀਂ ਤਿਆਰ ਹਾਂ, ਅਸੀਂ 2 ਪ੍ਰੋਂਗ ਜੰਗ ਲੜਨ ਨੂੰ ਤਿਆਰ ਹਾਂ ਜਾਂ ਦੂਜਾ, ਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਹਾਡੇ 50,000 ਫੁੱਟ ਦੇ ਉੱਤੇ ਕੋਈ ਜਹਾਜ਼ ਜਿੱਡਾ ਗੁਬਾਰਾ ਜਿਹੜਾ ਉਹ ਘੁੰਮ ਘੁਮਾ ਕੇ ਜਿਹੜਾ ਉਹ ਤੁਹਾਡੀਆਂ ਸਾਰੀਆਂ ਗਊ ਮਾਤਾ ਦੀਆਂ ਵੀ ਲੈ ਗਿਆ ਫੋਟੋਆਂ ਕਰ ਕਰਕੇ ਕਿ ਵੀ ਜਿਹੜਾ ਤੁਸੀਂ ਵੈਲੈਂਟਾਈਨ ਡੇ ਨੂੰ ਕਹੂ ਹੱਗ ਕਰਨਾ ਹੈ, ਉਹਦੀਆਂ ਫੋਟੋਆਂ ਵੀ ਉਹਨਾਂ ਦੇ ਕੋਲ ਹੋਣੀਆਂ ਨੇ, ਕਿਉਂਕਿ ਸਾਰੀਆਂ ਮਾਤਾਵਾਂ ਤੁਹਾਡੀਆਂ ਦੀ ਫੋਟੋਆਂ ਉਹਨਾਂ ਕੋਲ ਨੇ। ਸੋ ਇੱਕ ਪਾਸੇ ਇਹ ਹੈ, ਔਰ ਦੂਜੇ ਪਾਸੇ ਇਕਨੋਮਿਕਲ ਡੈਮੇਜ ਕਰਨ ਦੀ ਲਾਈਨ। ਆਸਟ੍ਰੇਲੀਅਨ ਡਿਫੈਂਸ ਡਿਪਾਰਟਮੈਂਟ ਟੂ ਰਿਮੂਵ ਚਾਈਨਾ ਮੇਡ ਕੈਮਰਾਸ। ਉਹਨਾਂ ਨੇ ਅਮਰੀਕਾ ਔਰ ਬ੍ਰਿਟਨ ਨੇ ਤਾਂ ਪਹਿਲਾਂ ਹੀ ਕੈਮਰੇ ਜਿਹੜੇ ਨੇ ਚੀਨ ਦੇ ਬਣੇ ਹੋਏ ਕੱਢਤੇ ਨੇ। ਹੁਣ ਇਹ ਵੀ ਇਹਦਾ ਹੀ ਆਫਟਰ ਇਫੈਕਟ ਹੈ। ਚਾਈਨਾਜ਼ ਡਿਫੈਂਸ ਡਿਪਾਰਟਮੈਂਟ will remove surveillance cameras made by Chinese Communist Party linked companies from its buildings, the government said Thursday, after US Britain made similar moves. और उन्होंने कहा कि भी एटलीस्ट 913 कैमरे ने इंटरकॉम्स, इलैक्ट्रॉनिक एंट्री सिस्टम, वीडियो रिकॉर्डर्स जिन्हें ਜਿਹੜੇ ਚਾਈਨਾ 'ਚ ਡਿਵੈਲਪ ਹੋਏ ਔਰ ਉਹਨਾਂ ਦੀ ਇੱਕ ਵਿਜ਼ਨ ਐਂਡ ਦਊਆ ਨੇ ਇਹਨੂੰ ਬਣਾਇਆ। ਔਰ ਉਹਨਾਂ ਨੇ ਕਿਹਾ ਜੀ ਇਹ ਅਸੀਂ ਰਿਮੂਵ ਕਰ ਰਹੇ ਹਾਂ ਕਿਉਂਕਿ ਇਹ ਚਾਈਨਾਜ਼ ਕਮਿਊਨਿਸਟ ਪਾਰਟੀ ਰੂਲਡ ਗਵਰਨਮੈਂਟ ਦਾ ਨਾਲ ਐਫੀਲੀਏਟ ਬਾਡੀਜ਼ ਨੇ ਔਰ ਦੂਸਰੇ ਨੇ। ਹੁਣ ਇੱਕ ਪਾਸੇ ਤਾਂ ਇਹ ਇਕਨੋਮਿਕਲੀ ਸੈਂਕਸ਼ਨਸ ਵਾਲੀ ਲਾਈਨ ਆਪਣੇ ਜੂਨੀਅਰ ਪਾਰਟਨਰਸ ਰਾਹੀਂ, ਕਿਉਂਕਿ ਔਕਸ ਦੇ ਵਿੱਚ ਆਸਟ੍ਰੇਲੀਆ, US ਔਰ UK ਹੈ, ਲੇਕਿਨ ਇਸ ਬਹਾਨੇ ਨਾਲ ਅਮਰੀਕਾ ਆਪਣੀਆਂ ਫੌਜਾਂ ਵੀ ਮੂਵ ਕਰ ਰਿਹਾ ਹੈ। US forces returning to Philippines to counter China threats।
The US has been taking steps to rebuild its military might in Philippines more than 30 years after the closure of its large bases in the country. 30 ਐਸੋਸੀਏਟਡ ਪ੍ਰੈਸ ਦੀ ਖਬਰ ਹੈ 30 ਸਾਲ ਪਹਿਲਾਂ ਅਮਰੀਕਾ ਨੇ ਫਿਲੀਪੀਨਸ ਦੇ ਵਿੱਚ ਆਪਣੇ ਜਿਹੜੇ ਵੱਡੇ ਬੇਸ ਨੇ, ਕਿਉਂਕਿ ਜੇ ਅਸੀਂ ਬੈਕ ਸੈਕੰਡ ਵਰਲਡ ਵਾਰ ਦੇ ਵਿੱਚ ਜਾਈਏ ਤੇ ਉਦੋਂ ਕਿਉਂਕਿ ਫਿਲੀਪੀਨ ਦੇ ਵਿੱਚ ਜਾਪਾਨੀਆਂ ਦੀ ਐਂਟਰੀ ਬੜੀ ਜ਼ਬਰਦਸਤ ਸੀ ਔਰ ਬੜੇ ਇਕੱਲੇ ਉਹਨਾਂ ਦੇ ਆਈਲੈਂਡ ਦੇ ਉੱਤੇ ਵੀ ਟੱਕਰ ਹੋਈ। ਸੋ ਫਿਲੀਪੀਨਸ ਨੂੰ ਅਮਰੀਕਾ ਆਪਣਾ ਬੈਕਯਾਰਡ ਹੀ ਸਮਝਦਾ ਹੈ, ਜਿਵੇਂ ਇਧਰ ਕੈਨੇਡਾ ਨੂੰ ਸਮਝਦਾ ਹੈ। ਸੋ ਲੇਕਿਨ ਫਿਲੀਪੀਨਸ ਦੇ ਵਿੱਚ ਆਪਣੀ ਕਿਸਮ ਦੀ ਰਿਜ਼ੈਂਟਮੈਂਟ ਸੀ। ਸੋ 30 ਸਾਲ ਪਹਿਲਾਂ ਅਮਰੀਕਾ ਨੇ ਜਿਹੜਾ ਉਹ ਉੱਥੋਂ ਆਪਣੇ ਵੱਡੇ ਬੇਸ ਚੁੱਕ ਲਏ ਸੀ, ਕਿਉਂਕਿ ਉਹਨਾਂ ਨੂੰ ਸੀ ਕਿ ਵੀ ਇਹ ਅਮਰੀਕਨ ਆਕੂਪੇਸ਼ਨ ਹੋ ਰਹੀ ਹੈ। ਹੁਣ ਕਿਉਂਕਿ ਫਿਲੀਪੀਨਸ ਦਾ ਵੀ ਜਿਹੜਾ ਚਾਈਨਾ ਸੀ ਦੇ ਨਾਲ ਦੇ ਵਿੱਚ ਉਹਨਾਂ ਦੇ ਵਾਟਰਸ ਨੂੰ ਲੈ ਕੇ ਝਗੜਾ ਹੈ, ਵਿਤਨਾਮ ਦਾ ਵੀ ਹੈ। ਸੋ ਅਮਰੀਕਾ ਇੱਕ ਪਾਸੇ ਇੰਡੀਆ ਨੂੰ ਸਾਹਮਣੇ ਰੱਖ ਕੇ ਸੋ ਕਾਲਡ ਇੰਡੋ ਪੈਸੀਫਿਕ ਦੇ ਵਿੱਚ ਉਹਨਾਂ ਦੇ ਨਾਲ ਉਹਨੂੰ ਜਿਹੜਾ ਉਹ ਜੋੜ ਰਿਹਾ। इधर वियतनाम और फिलीपीन और ज़ाहिर है जापान तो है ही है अमेरिकन एलाई, वो तो क्वाड दे विच भी है और अदरवाइज भी उस दे नाल है। हुण ये एक बड़ी मेजर गल है कि भी ये जिहड़ा वंस सीक्रेट एमुनीशन बंकर्स एंड बैरक्स lay abandoned, empty and overrun by weeds, vestiges of American firepower in what used to be the United States' largest overseas naval base at Subic Bay in the northern Philippines, but that may change in the near future। मतलब ये है भी ਜਿਹੜੇ 30 ਸਾਲ ਪਹਿਲਾਂ ਅਮਰੀਕਾ ਨੇ ਆਪਣਾ ਸਭ ਤੋਂ ਵੱਡਾ ਜਿਹੜਾ ਨੇਵਲ ਬੇਸ ਔਰ ਆਪਣੀਆਂ ਜਿਹੜੀਆਂ ਉਹ ਸਾਰੀਆਂ ਖੁੰਦਰਾਂ ਸੀ ਜਿਹਦੇ 'ਚ ਬੜੇ ਹੋਏ ਸੀ, ਉਹਨਾਂ ਨੇ ਬੰਕਰ ਬੈਰਕ ਉਹ ਜਿਹੜੇ ਨੇ ਵਾਪਸ ਉਹਦੇ 'ਚ ਜਾ ਕੇ ਉਹਨਾਂ ਨੂੰ ਖੋਲ ਰਹੇ ਨੇ। ਔਰ ਇਹ ਜਿਹੜਾ ਟੇਕਿੰਗ ਸਟੈਪਸ ਟੂ ਰੀਬਿਲਡ ਇਟਸ ਮਿਲਟਰੀ ਮਾਈਟ ਇਨ ਫਿਲੀਪੀਨਸ, ਔਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਬਹੁਤ ਸਾਰੇ ਆਪਣਾ ਹੋਰ ਵੀ ਚੀਜ਼ਾਂ ਮਨੀਲਾ ਬੇਸਡ ਪੋਲੀਟੀਕਲ ਐਨਾਲਿਸਟ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਫਿਲੀਪੀਨ ਕੈਂਪਸ ਵੁੱਡ ਗਿਵ ਦਾ US ਮਿਲਟਰੀ ਦਾ ਪ੍ਰੈਜ਼ੈਂਸ, ਇਟ ਵੁੱਡ ਨੀਡ ਟੂ ਬੀ ਏ ਸਟਰੋਂਗ ਡੈਟਰੈਂਟ ਅਗੇਂਸਟ ਚਾਈਨੀਜ਼ ਐਗਰੈਸ਼ਨ ਇਨ ਦਾ ਸਾਊਥ ਚਾਈਨਾ ਸੀ। ਫਿਲੀਪੀਨਸ ਨਾਲ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ। ਸੋ ਕੁੱਲ ਮਿਲਾ ਕੇ ਜੇ ਇਸ ਨੂੰ ਮੈਂ ਇਹਨਾਂ ਸਾਰੀਆਂ ਖਬਰਾਂ ਨੂੰ ਇੱਕ ਲਾਈਨ 'ਚ ਦੇਖਾਂ ਕਿ ਇੱਕ ਬੈਲੂਨ ਦੇ ਬਹਾਨੇ ਜਿਸ ਅੰਦਾਜ਼ ਦੇ ਵਿੱਚ ਫਿਲੀਪੀਨ 'ਚ ਆਪਣੇ ਬੇਸ ਰੀਐਸਟੈਬਲਿਸ਼ ਕਰ ਲਏ, 50 ਨੇਸ਼ਨਸ ਨੂੰ ਬਰੀਫ ਕਰਕੇ ਉਹਨਾਂ 'ਚੋਂ ਖੌਫ, ਕਿਉਂਕਿ ਦੂਸਰੇ ਪਾਸੇ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਥੱਲੇ 150 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਉਹ ਆਲਰੇਡੀ ਉਹਨਾਂ ਨੂੰ ਸੀ ਕਿ ਬੈਨੀਫਿਟ ਹੋਏਗਾ। ਸੋ ਇਹ ਔਰ ਬਿਲਕੁਲ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੀ ਸਟੇਟ ਆਫ ਦਾ ਯੂਨੀਅਨ ਤਕਰੀਰ ਦੇ ਵਿੱਚ ਆਪਣੇ ਐਡਰੈਸ ਦੇ ਵਿੱਚ ਰਾਈਵਲ ਸੁਪਰ ਪਾਵਰ ਕਿਹਾ ਕਿ ਵੀ ਰਾਈਵਲ ਕੰਪੀਟੀਸ਼ਨ ਹੈ। ਸੋ ਇਹਦੇ 'ਚ ਇਹ ਤਾਂ ਨਹੀਂ ਹੈ ਕਿ ਇਮੀਡੀਏਟ ਅਸੀਂ ਕੋਈ ਇਹ ਦੇਖਦੇ ਹਾਂ ਕਿ ਕੋਈ ਜੰਗ ਦਾ ਮੁਕਾਮ ਚਾਈਨਾ ਦੇ ਨਾਲ ਹੈ, ਅਦਰਵਾਈਜ਼ ਤਾਂ ਫਿਰ ਉਹ ਨਿਊਕਲੀਅਰ ਤਬਾਹੀ ਵਾਲੀ ਲਾਈਨ ਹੀ ਹੈ। ਪਰ ਸੱਚਮੁੱਚ ਜਿਹੜੀ ਰਾਈਵਲ ਕੰਪੀਟੀਟਿਵ ਪਾਵਰ ਵਾਲੀ ਗੱਲ ਬਾਈਡਨ ਦੀ ਸੀ, ਇਹ ਗੁਬਾਰਾ ਡਿਪਲੋਮੇਸੀ ਪਹਿਲਾਂ, ਹੁਣ ਗੁਬਾਰਾ ਸਪਾਈਂਗ ਤੇ ਗੁਬਾਰਾ ਐਗਰੈਸ਼ਨ ਤੇ 50 ਹੋਰ ਮੁਲਕਾਂ ਨੂੰ ਨਾਲ ਜੋੜਨਾ, 5 ਕੰਟੀਨੈਂਟਸ ਨੂੰ ਜੋੜਨ ਦਾ, ਇਹ ਸਾਰਾ ਜਿਹੜਾ ਹੈ ਉਹ ਉਸ ਰਾਈਵਲਰੀ ਚੋਂ ਹੀ ਨਿਕਲਿਆ ਲੱਗਦਾ। ਕੋਈ ਜੈਨੂਨ ਜਿਹੜਾ ਉਹ ਕੋਈ ਸਿਕਿਉਰਿਟੀ ਥ੍ਰੈਟ ਨਹੀਂ ਹੈ ਕਿਸੇ ਨੂੰ ਵੀ, ਨਾ ਅਮਰੀਕਾ ਨੂੰ ਤੇ ਨਾ ਹੀ 5 ਕੰਟੀਨੈਂਟ ਦੇ ਬਾਕੀ ਮੁਲਕਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।